ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ ਬੇਬੀ ਫਾਰਮੂਲੇ ਦਾ ਮਸਲਾ ਅਜੇ ਵੀ ਗੰਭੀਰ ਰੂਪ ਹੀ ਅਖਤਿਆਰ ਕੀਤਾ ਹੋਇਆ ਆ। ਅੱਜ ਰਾਸ਼ਟਰਪਤੀ ਬਾਈਡਨ ਨੇ ਇਹ ਅਨਾਉਂਸ ਕੀਤਾ ਵੀ ਉਹ ਜਿਹੜਾ ਡਿਫੈਂਸ ਪ੍ਰੋਡਕਸ਼ਨ ਐਕਟ ਆ ਉਸ ਨੂੰ ਇਨਵੋਕ ਕਰਨਗੇ ਤਾਂ ਜੋ ਬੇਬੀ ਫਾਰਮੂਲਾ ਜਿਹੜਾ ਆ ਉਹ ਬਣਾਇਆ ਜਾ ਸਕੇ ਤੇ ਸਟੋਰਾਂ ਦੀਆਂ ਸ਼ੈਲਫਾਂ ਤੱਕ ਪਹੁੰਚੇ। FDA ਨੇ ਕਿਹਾ ਆ ਵੀ ਜਿਹੜਾ ਮਿਸ਼ੀਗਨ ਦਾ ਪਲਾਂਟ ਮੁੜ ਦੁਬਾਰਾ ਚਾਲੂ ਕਰਨ ਦੇ ਬਾਵਜੂਦ ਵੀ ਅਜੇ ਮਹੀਨਾ ਡੇਢ ਮਹੀਨਾ ਲੱਗ ਜਾਊਗਾ ਸ਼ੈਲਫਸ ਤੱਕ ਜਿਹੜਾ ਬੇਬੀ ਫਾਰਮੂਲਾ ਪਹੁੰਚਣ ਦੇ ਲਈ। ਬਾਹਰੋਂ ਵੀ ਯੂਰਪੀਅਨ ਬੇਬੀ ਫਾਰਮੂਲਾ ਵੀ ਇੱਧਰ ਨੂੰ ਆ ਸਕਦਾ ਹੈ, ਪਰ FDA ਦੇ ਅਪਰੂਵਲ ਉਹਨਾਂ ਦੀਆਂ ਰੈਗੂਲੇਸ਼ਨਸ ਨੂੰ ਉਹਨੂੰ ਪੂਰਾ ਕਰਨਾ ਪਊਗਾ। ਡਿਫੈਂਸ ਪ੍ਰੋਡਕਸ਼ਨ ਐਕਟ ਦੀ ਉਦੋਂ ਵਰਤੋਂ ਕੀਤੀ ਜਾਂਦੀ ਆ ਜਦੋਂ ਜਿਹੜੇ ਮੁਲਕ ਦੇ ਵਿੱਚ ਕਿਸੇ ਵੀ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੋਵੇ ਤਾਂ ਪ੍ਰੈਜ਼ੀਡੈਂਟ ਆਖ ਸਕਦਾ ਹੈ ਵੱਖ-ਵੱਖ ਕੰਪਨੀਆਂ ਨੂੰ ਤੁਸੀਂ ਆਪਣਾ ਜਿਹੜਾ ਕੰਮ ਛੱਡ ਕੇ ਇਹ ਚੀਜ਼ ਨੂੰ ਬਣਾਉਣ ਵੱਲ ਧਿਆਨ ਦਿਓ। ਜਦੋਂ ਕੋਵਿਡ ਦੀ ਸ਼ੁਰੂਆਤ ਹੋਈ ਸੀ ਉਦੋਂ ਰਾਸ਼ਟਰਪਤੀ ਟਰੰਪ ਦੇ ਦੁਆਰਾ ਵੀ ਇਸ ਐਕਟ ਨੂੰ ਇਨਵੋਕ ਕਰਕੇ ਥਾਂ-ਥਾਂ ਦੇ ਉੱਤੇ ਸੈਨੀਟਾਈਜ਼ਰ ਤੇ ਮਾਸਕ ਬਣਾਉਣ ਦੀਆਂ ਗੱਲਾਂ ਜਿਹੜੀਆਂ ਆ ਉਹ ਹੋਈਆਂ ਸੀ। ਉਹ ਵੱਖ-ਵੱਖ ਕੰਪਨੀਜ਼ ਨੇ, ਗੱਡੀਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਵੀ ਮਾਸਕ, ਸੈਨੀਟਾਈਜ਼ਰ ਇੱਦਾਂ ਦੀਆਂ ਚੀਜ਼ਾਂ ਉਹ ਬਣਾਉਣੀਆਂ ਸ਼ੁਰੂ ਕੀਤੀਆਂ ਸੀ। 1950 ਦੇ ਵਿੱਚ ਡਿਫੈਂਸ ਪ੍ਰੋਡਕਸ਼ਨ ਐਕਟ ਜਿਹੜਾ ਆ ਉਹ ਕਾਨੂੰਨ ਲਿਆਂਦਾ ਗਿਆ ਸੀ, ਜਿਸ ਦੇ ਵਿੱਚ ਫੈਡਰਲ ਸਰਕਾਰ ਨੂੰ ਡਾਇਰੈਕਟ ਮੈਨੂਫੈਕਚਰਿੰਗ ਪ੍ਰੋਡਕਸ਼ਨ ਨੈਸ਼ਨਲ ਡਿਫੈਂਸ ਦੇ ਲਈ ਵਰਤਣ ਦੇ ਲਈ ਉਸ ਨੂੰ ਚਾਲੂ ਕਰ ਦਿੱਤਾ ਜੀ। ਜਾਂਦਾ ਸੀਗਾ। ਸੋ ਅੱਜ ਇਹਨਾਂ ਨੇ HHS ਨੂੰ ਇਹ ਚਿੱਠੀ ਲਿਖ ਕੇ ਰਾਸ਼ਟਰਪਤੀ ਬਾਈਡਨ ਹੋਣਾ ਨੇ ਇਹ ਕਿਹਾ ਆ ਵੀ ਬੇਬੀ ਫਾਰਮੂਲਾ ਵੱਧ ਤੋਂ ਵੱਧ ਵੱਡੀ ਮਾਤਰਾ 'ਚ ਜਲਦੀ ਬਣਾਇਆ ਜਾਵੇ ਤਾਂ ਜੋ ਸ਼ੈਲਫਾਂ ਤੱਕ ਪਹੁੰਚੇ, ਕਿਉਂਕਿ ਨਹੀਂ ਤਾਂ ਨਿਆਣਿਆਂ ਦੇ ਭੁੱਖੇ ਮਰਨ ਦਾ ਖਤਰਾ ਵੀ ਜਿਹੜਾ ਉਹ ਇਸ ਟਾਈਮ ਬਣਿਆ ਪਿਆ ਆ। FDA ਨੂੰ ਵਾਧੂ ਫੰਡਿੰਗ ਦੇਣ ਦੇ ਲਈ ਅੱਜ ਹਾਊਸ ਦੇ ਵਿੱਚ ਕਹਿੰਦੇ ਆ ਕਪਲ ਆਫ ਬਿਲਸ ਆਏ ਨੇ ਤੇ ਉਸ ਦੇ ਨਾਲ ਉਹਨਾਂ ਨੂੰ ਵੱਧ EMPLOYEES ਹਾਇਰ ਕਰਕੇ ਤੇ ਇਸ ਦੀ ਰੈਗੂਲੇਸ਼ਨ ਨੂੰ ਪੂਰੀਆਂ ਕਰਨ ਦੇ ਲਈ, ਪ੍ਰੋਸੈਸ ਨੂੰ ਪੂਰੀਆਂ ਕਰਨ ਦੇ ਲਈ ਜਿਹੜੀ ਜਲਦੀ ਕਰਨ ਦੇ ਲਈ ਮਦਦ ਮਿਲੇਗੀ। ਜੀ। ਪਿਛਲੇ ਹਫ਼ਤੇ ਐਡਮਿਨਿਸਟ੍ਰੇਸ਼ਨ ਨੇ ਅਨਾਉਂਸ ਕੀਤਾ ਸੀ ਵੀ ਉਹ ਇੰਪੋਰਟ ਕਰਨ ਦੇ ਲਈ ਵੀ ਹੋਰ ਮੁਲਕਾਂ ਤੋਂ ਉਹ ਕੰਡੀਸ਼ਨਸ ਨੂੰ ਘਟਾਉਣ ਜਾ ਰਹੇ ਹੈਗੇ ਆ। ਹਾਲਤ ਇੱਥੇ ਤੱਕ ਪਹੁੰਚੀ ਹੋਈ ਆ। ਪਹਿਲਾਂ ਜਦੋਂ ਕਿਸੇ ਬੀਬੀ ਦੇ ਬੱਚਾ ਹੁੰਦਾ ਸੀ ਤੇ ਜਿਹੜੇ ਹਸਪੀਟਲ ਵਾਲੇ ਆ, ਚਾਹੇ ਕਾਈਜ਼ਰ ਆ ਜਾਂ ਹੋਰ, ਕਈ ਵਾਰ 6 ਹਫ਼ਤਿਆਂ ਦਾ ਬੇਬੀ ਫਾਰਮੂਲਾ ਉਹ ਪਹਿਲੇ ਫ੍ਰੀ ਦਿੰਦੇ ਸੀ ਨਾਲ। ਹੁਣ ਉਹਨਾਂ ਨੇ ਚਿੱਠੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਜੋ ਭੈਣਾਂ ਪ੍ਰੈਗਨੈਂਟ ਆ, ਜਿਨ੍ਹਾਂ ਦੇ ਬੇਬੀ ਹੋਣੇ ਆ, ਵੀ ਤੁਸੀਂ ਆਪ ਹੀ ਪ੍ਰਬੰਧ ਕਰੋ। ਤੇ ਹੁਣ ਇੱਥੋਂ ਮਿਲ ਨਹੀਂ ਰਹੇ। ਲੋਕ ਕੈਨੇਡਾ ਤੋਂ, ਜੇ ਉਹ USA ਦੇ ਵਿੱਚ 6 ਛੋਟੇ ਪੈਕ ਵਾਲਾ ਬੇਬੀ ਫਾਰਮੂਲਾ ਇੱਥੇ $25 ਦਾ ਮਿਲਦਾ ਸੀ, ਉਹ ਕੈਨੇਡਾ ਤੋਂ 45 ਤੋਂ ਲੈ ਕੇ $50 ਦੇ ਵਿੱਚ ਮੰਗਾ ਰਹੇ ਆ, ਕਿਉਂਕਿ ਸ਼ਿਪਿੰਗ ਕਾਸਟ ਬਹੁਤ ਜ਼ਿਆਦਾ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ ਬੇਬੀ ਫਾਰਮੂਲੇ ਦਾ ਮਸਲਾ ਅਜੇ ਵੀ ਗੰਭੀਰ ਰੂਪ ਹੀ ਅਖਤਿਆਰ ਕੀਤਾ ਹੋਇਆ ਆ। ਅੱਜ ਰਾਸ਼ਟਰਪਤੀ ਬਾਈਡਨ ਨੇ ਇਹ ਅਨਾਉਂਸ ਕੀਤਾ ਵੀ ਉਹ ਜਿਹੜਾ ਡਿਫੈਂਸ ਪ੍ਰੋਡਕਸ਼ਨ ਐਕਟ ਆ ਉਸ ਨੂੰ ਇਨਵੋਕ ਕਰਨਗੇ ਤਾਂ ਜੋ ਬੇਬੀ ਫਾਰਮੂਲਾ ਜਿਹੜਾ ਆ ਉਹ ਬਣਾਇਆ ਜਾ ਸਕੇ ਤੇ ਸਟੋਰਾਂ ਦੀਆਂ ਸ਼ੈਲਫਾਂ ਤੱਕ ਪਹੁੰਚੇ। FDA ਨੇ ਕਿਹਾ ਆ ਵੀ ਜਿਹੜਾ ਮਿਸ਼ੀਗਨ ਦਾ ਪਲਾਂਟ ਮੁੜ ਦੁਬਾਰਾ ਚਾਲੂ ਕਰਨ ਦੇ ਬਾਵਜੂਦ ਵੀ ਅਜੇ ਮਹੀਨਾ ਡੇਢ ਮਹੀਨਾ ਲੱਗ ਜਾਊਗਾ ਸ਼ੈਲਫਸ ਤੱਕ ਜਿਹੜਾ ਬੇਬੀ ਫਾਰਮੂਲਾ ਪਹੁੰਚਣ ਦੇ ਲਈ। ਬਾਹਰੋਂ ਵੀ ਯੂਰਪੀਅਨ ਬੇਬੀ ਫਾਰਮੂਲਾ ਵੀ ਇੱਧਰ ਨੂੰ ਆ ਸਕਦਾ ਹੈ, ਪਰ FDA ਦੇ ਅਪਰੂਵਲ ਉਹਨਾਂ ਦੀਆਂ ਰੈਗੂਲੇਸ਼ਨਸ ਨੂੰ ਉਹਨੂੰ ਪੂਰਾ ਕਰਨਾ ਪਊਗਾ। ਡਿਫੈਂਸ ਪ੍ਰੋਡਕਸ਼ਨ ਐਕਟ ਦੀ ਉਦੋਂ ਵਰਤੋਂ ਕੀਤੀ ਜਾਂਦੀ ਆ ਜਦੋਂ ਜਿਹੜੇ ਮੁਲਕ ਦੇ ਵਿੱਚ ਕਿਸੇ ਵੀ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੋਵੇ ਤਾਂ ਪ੍ਰੈਜ਼ੀਡੈਂਟ ਆਖ ਸਕਦਾ ਹੈ ਵੱਖ-ਵੱਖ ਕੰਪਨੀਆਂ ਨੂੰ ਤੁਸੀਂ ਆਪਣਾ ਜਿਹੜਾ ਕੰਮ ਛੱਡ ਕੇ ਇਹ ਚੀਜ਼ ਨੂੰ ਬਣਾਉਣ ਵੱਲ ਧਿਆਨ ਦਿਓ। ਜਦੋਂ ਕੋਵਿਡ ਦੀ ਸ਼ੁਰੂਆਤ ਹੋਈ ਸੀ ਉਦੋਂ ਰਾਸ਼ਟਰਪਤੀ ਟਰੰਪ ਦੇ ਦੁਆਰਾ ਵੀ ਇਸ ਐਕਟ ਨੂੰ ਇਨਵੋਕ ਕਰਕੇ ਥਾਂ-ਥਾਂ ਦੇ ਉੱਤੇ ਸੈਨੀਟਾਈਜ਼ਰ ਤੇ ਮਾਸਕ ਬਣਾਉਣ ਦੀਆਂ ਗੱਲਾਂ ਜਿਹੜੀਆਂ ਆ ਉਹ ਹੋਈਆਂ ਸੀ। ਉਹ ਵੱਖ-ਵੱਖ ਕੰਪਨੀਜ਼ ਨੇ, ਗੱਡੀਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਵੀ ਮਾਸਕ, ਸੈਨੀਟਾਈਜ਼ਰ ਇੱਦਾਂ ਦੀਆਂ ਚੀਜ਼ਾਂ ਉਹ ਬਣਾਉਣੀਆਂ ਸ਼ੁਰੂ ਕੀਤੀਆਂ ਸੀ। 1950 ਦੇ ਵਿੱਚ ਡਿਫੈਂਸ ਪ੍ਰੋਡਕਸ਼ਨ ਐਕਟ ਜਿਹੜਾ ਆ ਉਹ ਕਾਨੂੰਨ ਲਿਆਂਦਾ ਗਿਆ ਸੀ, ਜਿਸ ਦੇ ਵਿੱਚ ਫੈਡਰਲ ਸਰਕਾਰ ਨੂੰ ਡਾਇਰੈਕਟ ਮੈਨੂਫੈਕਚਰਿੰਗ ਪ੍ਰੋਡਕਸ਼ਨ ਨੈਸ਼ਨਲ ਡਿਫੈਂਸ ਦੇ ਲਈ ਵਰਤਣ ਦੇ ਲਈ ਉਸ ਨੂੰ ਚਾਲੂ ਕਰ ਦਿੱਤਾ ਜੀ। ਜਾਂਦਾ ਸੀਗਾ। ਸੋ ਅੱਜ ਇਹਨਾਂ ਨੇ HHS ਨੂੰ ਇਹ ਚਿੱਠੀ ਲਿਖ ਕੇ ਰਾਸ਼ਟਰਪਤੀ ਬਾਈਡਨ ਹੋਣਾ ਨੇ ਇਹ ਕਿਹਾ ਆ ਵੀ ਬੇਬੀ ਫਾਰਮੂਲਾ ਵੱਧ ਤੋਂ ਵੱਧ ਵੱਡੀ ਮਾਤਰਾ 'ਚ ਜਲਦੀ ਬਣਾਇਆ ਜਾਵੇ ਤਾਂ ਜੋ ਸ਼ੈਲਫਾਂ ਤੱਕ ਪਹੁੰਚੇ, ਕਿਉਂਕਿ ਨਹੀਂ ਤਾਂ ਨਿਆਣਿਆਂ ਦੇ ਭੁੱਖੇ ਮਰਨ ਦਾ ਖਤਰਾ ਵੀ ਜਿਹੜਾ ਉਹ ਇਸ ਟਾਈਮ ਬਣਿਆ ਪਿਆ ਆ। FDA ਨੂੰ ਵਾਧੂ ਫੰਡਿੰਗ ਦੇਣ ਦੇ ਲਈ ਅੱਜ ਹਾਊਸ ਦੇ ਵਿੱਚ ਕਹਿੰਦੇ ਆ ਕਪਲ ਆਫ ਬਿਲਸ ਆਏ ਨੇ
ਤੇ ਉਸ ਦੇ ਨਾਲ ਉਹਨਾਂ ਨੂੰ ਵੱਧ EMPLOYEES ਹਾਇਰ ਕਰਕੇ ਤੇ ਇਸ ਦੀ ਰੈਗੂਲੇਸ਼ਨ ਨੂੰ ਪੂਰੀਆਂ ਕਰਨ ਦੇ ਲਈ, ਪ੍ਰੋਸੈਸ ਨੂੰ ਪੂਰਾ ਕਰਨ ਦੇ ਲਈ, ਜਿਹੜੀ ਜਲਦੀ ਕਰਨ ਦੇ ਲਈ ਮਦਦ ਮਿਲੇਗੀ। ਜੀ ਪਿਛਲੇ ਹਫਤੇ ਐਡਮਿਨਿਸਟ੍ਰੇਸ਼ਨ ਨੇ ਅਨਾਉਂਸ ਕੀਤਾ ਸੀ ਕਿ ਉਹ ਇੰਪੋਰਟ ਕਰਨ ਦੇ ਲਈ ਵੀ ਹੋਰ ਮੁਲਕਾਂ ਤੋਂ ਉਹ ਕੰਡੀਸ਼ਨਸ ਨੂੰ ਘਟਾਉਣ ਜਾ ਰਹੇ ਹੈਗੇ ਆ। ਹਾਲਤ ਇੱਥੇ ਤੱਕ ਪਹੁੰਚੀ ਹੋਈ ਆ। ਪਹਿਲਾਂ ਜਦੋਂ ਕਿਸੇ ਬੀਬੀ ਦੇ ਬੱਚਾ ਹੁੰਦਾ ਸੀ ਤੇ ਜਿਹੜੇ ਹਸਪੀਟਲ ਵਾਲੇ ਆ, ਚਾਹੇ ਕਾਈਜ਼ਰ ਆ ਜਾਂ ਹੋਰ, ਕਈ ਵਾਰ 6 ਹਫ਼ਤਿਆਂ ਦਾ ਬੇਬੀ ਫਾਰਮੂਲਾ ਉਹ ਪਹਿਲੇ ਫ੍ਰੀ ਦਿੰਦੇ ਸੀ ਨਾਲ। ਹੁਣ ਉਹਨਾਂ ਨੇ ਚਿੱਠੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਜੋ ਭੈਣਾਂ ਪ੍ਰੈਗਨੈਂਟ ਆ, ਜਿਨ੍ਹਾਂ ਦੇ ਬੇਬੀ ਹੋਣੇ ਆ, ਵੀ ਤੁਸੀਂ ਆਪ ਹੀ ਪ੍ਰਬੰਧ ਕਰੋ। ਤੇ ਹੁਣ ਇੱਥੋਂ ਮਿਲ ਨਹੀਂ ਰਹੇ। ਲੋਕ ਕੈਨੇਡਾ ਤੋਂ, ਜੇ ਉਹ USA ਦੇ ਵਿੱਚ 6 ਛੋਟੇ ਪੈਕ ਵਾਲਾ ਬੇਬੀ ਫਾਰਮੂਲਾ ਇੱਥੇ $25 ਦਾ ਮਿਲਦਾ ਸੀ, ਉਹ ਕੈਨੇਡਾ ਤੋਂ 45 ਤੋਂ ਲੈ ਕੇ $50 ਦੇ ਵਿੱਚ ਮੰਗਾ ਰਹੇ ਆ, ਕਿਉਂਕਿ ਸ਼ਿਪਿੰਗ ਕਾਸਟ ਬਹੁਤ ਜ਼ਿਆਦਾ ਹੈਗੀ ਆ।